ਸਰੀ ਦੇ ਵਿੱਚ ਇੰਨੀਆਂ ਜ਼ਿਆਦਾ ਐਕਸਟੋਰਸ਼ਨ ਦੀਆਂ ਜਾਂ ਦੂਜੀਆਂ ਘਟਨਾ ਹੋ ਰਹੀਆਂ ਨੇ ਕਿ ਸਰੀ ਨੇ ਮੇਅਰ ਨੇ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈ। ਅੰਮ੍ਰਿਤਸਰ ਤੋਂ ਗਲੋਬਲੀ ਦੁਨੀਆ ਭਰ 'ਚ ਖਾਲਿਸਤਾਨ ਦੀ ਗੱਲ ਹੈ ਤੇ ਤੁਸੀਂ ਦੇਖੋ ਵੀ ਪੰਜਾਬ ਤੋਂ ਕੈਨੇਡਾ ਤੱਕ ਐਕਸਟੋਰਸ਼ਨ, ਸ਼ੂਟਿੰਗ, ਲੂਟਿੰਗ, ਪਿੰਡੂ ਸਿੱਖ ਸਰਕਲ ਜਾਂ ਇਹ ਬੱਚਿਆਂ ਨੂੰ ਯੂਜ਼ ਕਰਕੇ ਸਿੱਖਾਂ ਨੂੰ ਮਰਵਾਉਣਾ, ਫਿਰ ਉਹਨਾਂ ਨੂੰ ਹੀ ਚੁੱਕ ਕੇ ਅੰਦਰ ਦੇਣਾ। ਬਨਾਰਸ ਦਾ ਜਿਹੜਾ ਫਲਾਣਾ ਮੰਦਰ ਤੇ ਫਲਾਣਾ ਇਹ ਆ, ਉਹਦੇ ਤੋਂ ਅਸੀਂ ਰਵਿਦਾਸ ਮੰਦਰ ਤੋਂ ਐਲਾਨ ਕਰਦੇ ਹਾਂ ਕਿ ਅਸੀਂ ਉਹਦੇ ਖਿਲਾਫ ਪਰਚਾ ਦਰਜ ਕਰਾਵਾਂਗੇ। ਜਿਹੜਾ ਭਗਤ ਰਵਿਦਾਸ ਲਫ਼ਜ਼ ਕਹਿੰਦਾ ਉਹ ਸਤਿਗੁਰੂ ਰਵਿਦਾਸ ਕੋ ਢੱਡਰੀਆਂ ਵਾਲਾ, ਉਹ ਕਹਿੰਦਾ ਜੀ ਜੇ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਰਵਿਦਾਸ ਜੀ ਦੀ ਵੀ ਬਾਣੀ ਸਾਡੇ ਲਈ ਗੁਰੂ ਹੈ, ਅਸੀਂ ਕਿਉਂ ਨਹੀਂ ਕਹਿ ਸਕਦੇ ਸਤਿਗੁਰੂ ਰਵਿਦਾਸ। ਵੀਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਪੰਜਾਬ ਦੇ ਵਾਲੇ ਨਾਲ ਕਿ ਅਕਾਲ ਤਖਤ ਸਾਹਿਬ ਤੋਂ ਲੈ ਕੇ ਲੰਡਨ, ਕੈਨਬਰਾ, ਵਾਸ਼ਿੰਗਟਨ ਡੀਸੀ, ਓਟਵਾ ਤੱਕ ਸਿੱਖ ਕੌਮ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ੀਲ ਹੈ। ਭਾਰਤੀ ਏਜੰਸੀਆਂ ਨੇ ਜੋ ਜਿੱਥੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦਿਆਂ ਸਿੱਖ ਐਕਟਿਵਿਸਟਸ ਨੂੰ ਮਾਰਨ ਦਾ ਸਿਲਸਿਲਾ ਸ਼ੁਰੂ ਕੀਤਾ ਹੋਇਆ ਹੈ, ਉੱਥੇ ਪੰਜਾਬ ਤੋਂ ਲੈ ਕੇ ਬਾਹਰਲੇ ਮੁਲਕਾਂ ਤੱਕ ਗੈਂਗਸਟਰਾਂ ਨੂੰ ਇਸਤੇਮਾਲ ਕਰਕੇ ਸਿੱਖਾਂ ਨੂੰ ਲੁੱਟਣ, ਮਾਰਨ ਤੇ ਹਰਾਸ ਕਰਨ ਦਾ ਸਿਲਸਿਲਾ ਤੇਜ਼ ਕੀਤਾ ਹੋਇਆ ਹੈ। ਸੋ ਹੁਣ ਪੰਜਾਬ ਵਿੱਚ ਨੌਜਵਾਨਾਂ ਦੇ ਨਾਂ ਗੈਂਗਸਟਰਾਂ ਦੇ ਨਾਂ ਥੱਲੇ ਸੈਂਕੜੇ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਰਿਹਾ ਅਤੇ ਨਾਲ ਹੀ ਝੂਠੇ ਮੁਕਾਬਲੇ ਜਿਹੜੇ ਉਹ ਬਰਾਬਰ ਜਾਰੀ ਨੇ। ਔਰ ਦੂਸਰੇ ਪਾਸੇ ਸਿੱਖ ਜ਼ਿਮੀਂਦਾਰਾਂ ਤੇ ਦਲਿਤਾਂ ਵਿੱਚ ਘਰੇਲੂ ਖਾਨਾ ਜੰਗੀ ਲਈ ਦਲਿਤ ਫੈਕਟਰ ਜਿਹੜਾ ਹੈ ਉਹ ਇਸਤੇਮਾਲ ਕੀਤਾ ਜਾ ਰਿਹਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਇਹ ਰਿਪੀਟਡਲੀ ਇਸ ਗੱਲ ਨੂੰ ਦੁਹਰਾ ਰਹੇ ਹਾਂ ਕਿ ਇਸ ਵੇਲੇ ਜਿਹੜਾ ਭਈਆ ਗੌਰਵ ਯਾਦਵ ਲਿਆ ਕੇ DGP ਪੰਜਾਬ ਦਾ ਬਣਾਇਆ ਹੋਇਆ, ਔਰ ਕੇਜਰੀਵਾਲ ਔਰ ਮਨੀਸ਼ ਸਿਸੋਦੀਆ ਜਿਹੜੇ B ਟੀਮ ਨੇ RSS ਦੀ, ਔਰ ਭਗਵੰਤ ਮਾਨ ਜਿਹੜਾ ਫੀਲ ਹੈ ਪਾਵਰ ਦੇ ਲਈ ਉਹ ਇੱਧਰ ਵੀ ਹੈ, ਅਤੇ ਅਮਿਤ ਸ਼ਾਹ ਦੀ ਖੇਡ ਵੀ ਖੇਡ ਰਿਹਾ। ਇਹੀ ਕਾਰਨ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਹੁਣ ਜਦੋਂ ਕਿ ਪਾਰਲੀਮੈਂਟ ਦਾ ਬਜਟ ਸੈਸ਼ਨ ਸ਼ੁਰੂ ਹੋ ਰਿਹਾ, ਉਸ ਦੇ ਲਈ ਅਗੇਨ ਜਦੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਤਾਂ ਉਹਨਾਂ ਨੇ ਸਟੇਟ ਨੂੰ ਹੀ ਕਿਹਾ ਵੀ ਉਹ ਦੱਸੇ ਵੀ ਕੀ ਕਰਨਾ ਹੈ ਜੀ ਇਹਨੇ, ਔਰ ਉਹ ਕੋਰਟ ਵੀ ਜਿਹੜੇ ਨੇ ਉਹ ਬਿਲਕੁਲ ਕੰਪਲਾਈ ਕਰ ਰਹੇ ਨੇ ਏਜੰਸੀਆਂ ਦੀ ਖੇਡ ਨੂੰ। ਔਰ ਮੈਨੂੰ ਨਹੀਂ ਲੱਗਦਾ ਕਿ ਈਵਨ ਬਰੀਫ ਪੈਰੋਲ ਵੀ ਉਹ ਦੇਣ ਨੂੰ ਤਿਆਰ ਨੇ। ਇੱਕ ਪਾਸੇ ਤਾਂ ਇਹ ਪਾਰਟ ਚੱਲ ਰਿਹਾ, ਦੂਸਰੇ ਪਾਸੇ ਪਿਛਲੇ ਦਿਨਾਂ 'ਚ ਜਦੋਂ ਇਹਨਾਂ ਦੇ ਵਜ਼ੀਰਾਂ ਨੇ, ਮਿਨਿਸਟਰਾਂ ਨੇ ਔਰ ਇਹ ਕਿਹਾ ਕਿ ਜਦੋਂ ਤੱਕ ਹੁਣ ਅਸੀਂ ਇੱਕ ਆਪਰੇਸ਼ਨ ਸ਼ੁਰੂ ਕਰ ਰਹੇ ਹਾਂ, ਆਪਰੇਸ਼ਨ ਪ੍ਰਹਾਰ, ਜਿਹਦੇ ਥੱਲੇ ਪੰਜਾਬ ਦੇ ਵਿੱਚ ਇੱਕ ਵੀ ਗੈਂਗਸਟਰ ਨਹੀਂ ਰਹਿਣ ਦਿੱਤਾ ਜਾਏਗਾ। ਹੁਣ ਆਮ ਬੰਦਾ ਵੀ ਸੋਚ ਸਕਦਾ ਹੈ ਜਾਂ ਪੁੱਛ ਸਕਦਾ ਹੈ ਵੀ 3 ਸਾਲ ਤੋਂ ਤੁਹਾਡੀ ਹਕੂਮਤ ਹੈ, ਜੇ ਗੈਂਗਸਟਰਾਂ ਦੇ ਉੱਤੇ ਤੁਹਾਡੀ ਇੰਨੀ ਪਕੜ ਹੈ, ਇੰਨੀ ਤੁਹਾਡੇ ਕੋਲ ਡੀਟੇਲ ਉਹਨਾਂ ਬਾਰੇ ਜਾਣਕਾਰੀ ਹੈ, ਤਾਂ ਤੁਸੀਂ 3 ਸਾਲ ਕਿਉਂ ਨਹੀਂ ਕੀਤਾ? ਸੋ ਜ਼ਾਹਰ ਹੈ ਵੀ ਇਹ ਇੱਕ ਪਾਸੇ ਪੋਲੀਟੀਕਲ ਸ਼ੋਅ ਹੈ, ਦੂਸਰੇ ਪਾਸੇ ਸਿੱਖ ਨੌਜਵਾਨਾਂ ਦੀ ਫਰਦਰ ਨਸਲ, ਔਰ ਹੁਣ ਰੋਜ਼ਾਨਾ ਕੋਈ ਨਾ ਕੋਈ ਖਬਰ ਜਿਹੜੀ ਹੈ ਫੇਕ ਐਨਕਾਊਂਟਰ ਦੀ, ਜਿਹੜਾ ਦਹਿਸ਼ਤ, ਕਿਉਂਕਿ ਪਹਿਲਾਂ ਉਹਨਾਂ ਨੇ ਲੋਕਾਂ ਨੂੰ ਇੰਨਾ ਕੁ ਤੰਗ ਕਰਵਾਇਆ, ਆਪਣੇ ਇਹਨਾਂ ਦੇ ਸੋ ਕਾਲਡ ਲਾਰੈਂਸ ਬਿਸ਼ਨੋਈ ਜਾਂ ਗੋਲਡੀ ਬਰਾੜ ਜਾਂ ਇਹ ਨਾਂ ਹੀ ਰੱਖੇ ਹੋਏ ਨੇ ਬੰਦੇ, ਇਹਨਾਂ ਦੇ ਹੀ ਨੇ ਜਾਂ ਫੇਕ ਨੇਮ ਨੇ, ਜਿਹਦੇ ਥੱਲੇ ਕਿਦੋਂ ਵੀ ਜਿਹੜਾ ਹੈ ਪੰਜਾਬ ਦੇ ਨੰਬਰਾਂ ਤੋਂ ਕੈਨੇਡਾ ਔਰ ਦੂਸਰੇ, ਕਿਉਂਕਿ ਇਹ ਤਾਂ ਕੈਨੇਡੀਅਨ ਇਨਵੈਸਟੀਗੇਟਿਵ ਏਜੰਸੀਆਂ ਨੇ RCMP ਔਰ ਦੂਸਰਿਆਂ ਨੇ ਕਿਹਾ ਕਿ ਵੀ ਇਹਨਾਂ ਦੀਆਂ ਜਿਹੜੀਆਂ ਕੌਂਸੂਲੇਟਸ ਨੇ, ਹਾਈ ਕਮਿਸ਼ਨ ਨੇ, ਉਹ ਇਨਫੋਰਮੇਸ਼ਨ ਕਲੈਕਟ ਕਰਦੇ ਨੇ, ਗੈਂਗਸਟਰਾਂ ਤੱਕ ਦਿੰਦੇ ਨੇ, ਉਹਨਾਂ ਨੂੰ ਲਿਆਂਦਾ ਵੀ ਗਿਆ ਹੋਇਆ ਕੈਨੇਡਾ 'ਚ। ਔਰ ਕੋਈ ਦਿਨ ਐਸਾ ਨਹੀਂ ਹੈ, ਆ ਪਿਛਲੇ ਦਿਨਾਂ 'ਚ ਵੀ ਕੱਲ੍ਹ ਦੀ ਖਬਰ ਵੀ ਹੈ, ਇੱਕ 22 ਸਾਲ ਦਾ ਨੌਜਵਾਨ ਜਿਹੜਾ ਮਾਰਿਆ ਗਿਆ, ਔਰ ਹੁਣ ਤਾਂ ਉਹ ਭਰ ਕੇ ਪਿਸਤੌਲਾਂ ਔਰ ਦੂਜੀਆਂ ਸਰੀ ਦੇ ਵਿੱਚ 2 ਜਿਹੜੇ ਨੇ ਪੁਲਿਸ ਨੇ ਫੜੇ ਨੇ ਜਿਹੜੇ ਵਿਦ ਦਾ ਲੋਡਡ ਵੈਪਨ ਸੀ। ਔਰ ਇਹ ਸਾਰੇ ਦੇ ਚੱਲਦੇ ਹੁਣ 3 ਖਬਰਾਂ ਮੇਰੇ ਸਾਹਮਣੇ ਨੇ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਦੀ ਗ੍ਰਿਫਤਾਰੀ ਹੋ ਰਹੀ ਹੈ। ਔਰ ਇਹ ਖਬਰ ਹੈ ਉਹਨਾਂ ਦੀ ਟ੍ਰਿਬਿਊਨ ਦੀ, ਆਪਰੇਸ਼ਨ ਪ੍ਰਹਾਰ ਲੀਡਸ ਟੂ ਕਰਾਊਡਿੰਗ ਇਨ ਫਰੀਦਕੋਟ ਜੇਲ੍ਹ। ਹੁਣ ਜ਼ਿਲ੍ਹੇ ਦੇ ਜਿਹੜੇ ਚੁੱਕੇ ਜਾਂਦੇ ਨੇ, ਜ਼ਿਲ੍ਹੇ ਦੀ ਜੇਲ੍ਹ 'ਚ ਹੀ ਰੱਖੇ ਜਾਂਦੇ ਨੇ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪੁਲਿਸ ਕ੍ਰੈਕਡਾਊਨ ਗੈਂਗਸਟਰਸ ਦੇ ਉੱਤੇ ਹੋਇਆ ਆਪਰੇਸ਼ਨ ਪ੍ਰਹਾਰ ਦੇ ਥੱਲੇ, ਉਹਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ
ਉਹ ਨੌਜਵਾਨ ਇਸ ਵੇਲੇ ਜੇਲ੍ਹ 'ਚ ਨੇ, ਓਵਰ ਕਰਾਊਡਡ ਹੈ। ਅਫੀਸ਼ੀਅਲ ਸੋਰਸ ਇਹ ਕਹਿੰਦੇ ਨੇ ਕਿ ਫਰੀਦਕੋਟ ਮਾਡਰਨ ਜੇਲ੍ਹ ਦੇ ਵਿੱਚ 2072 ਬੰਦਿਆਂ ਦੀ ਕੈਪੈਸਿਟੀ ਹੈ ਮੈਕਸਿਮਮ, ਪਰ ਇਸ ਵੇਲੇ 2895 ਜਿਹੜੇ ਨੇ ਸੈਚਰਡੇ ਨੂੰ ਹੀ ਜਿਹੜਾ ਉਹ ਉਹਦੇ 'ਚ ਜਿਹੜੇ ਨੇ ਜੇਲ੍ਹ ਦੇ ਵਿੱਚ ਤਾੜੇ ਹੋਏ ਸੀ। ਮਤਲਬ ਲਗਭਗ 2-3 ਹਜ਼ਾਰ ਬੰਦਾ। ਫਿਰ ਉਹਨਾਂ ਨੇ ਕਿਹਾ ਵੀ ਜੇਲ੍ਹ ਅਫੀਸ਼ੀਅਲਸ ਉਹ ਸਟਰਗਲ ਕਰ ਰਹੇ ਨੇ ਕਿ ਇਹ ਜਿਹੜਾ ਨਵਾਂ ਇਨਫਲੈਕਸ ਹੈ ਇੰਨੇ ਵੱਡੇ ਪੈਮਾਨੇ ਤੇ ਇਹਨੂੰ ਕਿਵੇਂ ਹੈਂਡਲ ਕੀਤਾ ਜਾਏ, ਕਿ 72 ਘੰਟੇ ਦੇ ਵਿੱਚ ਹੀ ਫਰੀਦਕੋਟ ਪੁਲਿਸ ਨੇ ਪਿਛਲੇ 72 ਘੰਟੇ 'ਚ 213 ਹੋਰ ਬੰਦੇ ਲਿਆ ਕੇ ਇੱਥੇ ਦਿੱਤੇ ਨੇ। 68 ਜਿਹੜੇ ਨੇ ਉਹਨਾਂ 'ਚ ਐਕਟਿਵ ਗੈਂਗਸਟਰ ਗਰੁੱਪ ਨੇ, 5 ਜਿਹੜੇ ਨੇ ਗੈਂਗਸਟਰ ਜਿਹੜੇ ਬਾਹਰੋਂ ਆਪਰੇਟ ਉਹਨਾਂ ਦੇ ਨੇ, 22 ਜਿਹੜੇ ਨੇ ਪ੍ਰੋਕਲੇਮਡ ਅਫੈਂਡਰ ਨੇ, ਇਸ਼ਤਿਹਾਰੀ ਮੁਜਰਮ ਨੇ, ਔਰ 46 ਜਿਹੜੇ ਨੇ ਉਹ ਰਿਪੀਟ ਅਫੈਂਡਰ ਨੇ। ਔਰ ਇਸੇ ਪੀਰੀਅਡ 'ਚ ਮੋਗਾ ਪੁਲਿਸ ਨੇ 184 ਬੰਦੇ ਅਰੈਸਟ ਕੀਤੇ ਨੇ, ਜਿਨ੍ਹਾਂ 'ਚ 55 ਦੇ ਉੱਤੇ ਕ੍ਰਿਮੀਨਲ ਕੇਸ ਨੇ। ਔਰ ਇਹ ਸਾਰਾ ਜਿਹੜਾ ਮਾਡਰਨ ਜੇਲ੍ਹਾਂ ਜਿਹੜੀਆਂ ਨੇ ਓਵਰਫਲੋ ਹੋ ਰਹੀਆਂ, ਭਰੀਆਂ ਹੋਈਆਂ, ਔਰ 40% ਤੋਂ ਜ਼ਿਆਦਾ ਉਹਨਾਂ ਦੀ ਕੈਪੈਸਿਟੀ ਹੈ। ਹੁਣ ਇਹ ਸਾਰਾ ਇਹਨਾਂ ਦਿਨਾਂ ਦੇ ਵਿੱਚ ਹੀ ਵਾਪਰ ਰਿਹਾ। ਹੁਣ ਦੂਸਰੀ ਖਬਰ, ਕੈਨੇਡਾ, ਪੰਜਾਬੀ ਗੈਂਗਸਟਰਸ ਬਿਹਾਈਂਡ ਸਰਜ ਇਨ ਐਕਸਟੋਰਸ਼ਨ ਥ੍ਰੈਟਸ, ਸਰੀ ਡਿਕਲੇਅਰਸ ਐਮਰਜੈਂਸੀ। ਸਰੀ ਦੇ ਵਿੱਚ ਇੰਨੀਆਂ ਜ਼ਿਆਦਾ ਐਕਸਟੋਰਸ਼ਨ ਦੀਆਂ ਜਾਂ ਦੂਜੀਆਂ ਘਟਨਾ ਹੋ ਰਹੀਆਂ ਨੇ ਕਿ ਸਰੀ ਨੇ ਮੇਅਰ ਨੇ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈ। ਔਰ ਇਹ ਖਬਰ ਦੀ ਡੀਟੇਲ ਹੈ, ਇਹਨੇ ਮੇਜਰ ਐਕਸ਼ਨ ਅਗੇਂਸਟ ਐਕਸਟੋਰਸ਼ਨ ਥ੍ਰੈਟਸ ਇਨ ਕੈਨੇਡਾ, Surrey City Council has declared a local state of emergency in response to the surging wave of extortion threats and related violence plaguing the community। ਵੀ ਜਿਹੜਾ ਕਮਿਊਨਿਟੀ ਦੇ ਵਿੱਚ ਵਾਇਲੈਂਸ ਔਰ ਇਹ ਥ੍ਰੈਟਸ ਚੱਲ ਰਹੀਆਂ, ਇਹਦੇ ਚੱਲਦੇ ਆ ਇਹ ਜਿਹੜਾ ਪਹਿਲੀ ਵਾਰ ਹੋਇਆ ਕਿ ਕਿਸੇ ਇਲੈਕਟਿਡ ਬਾਡੀ ਨੇ ਸਟੇਟ ਆਫ ਐਮਰਜੈਂਸੀ ਲਾਉਣ ਲਈ ਕਿਹਾ ਹੋਏ। ਔਰ ਪੰਜਾਬੀ ਗੈਂਗਸਟਰਸ ਆਰ ਸੈਡ ਟੂ ਬੀ ਇਨਵੋਲਵਡ ਮੋਸਟ ਇਨ ਐਕਸਟੋਰਸ਼ਨ ਫਰਮ ਸਾਊਥ ਏਸ਼ੀਅਨ। ਮੁੰਡੇ ਵੀ ਇਹ ਪਿੰਡਾਂ ਦੇ, ਜੱਟਾਂ ਦੇ, ਸਿੱਖਾਂ ਦੇ ਜਿਹੜੇ ਨੇ ਉਹ ਉਹਨਾਂ ਨੇ ਉੱਥੋਂ ਲਿਆਂਦੇ, ਕਿਵੇਂ ਕਿਸ ਲਿਆ ਉਹਨਾਂ ਨੂੰ ਕਿਵੇਂ ਬਲੈਕਮੇਲ ਕੀਤਾ ਹੋਇਆ, ਉਹਨਾਂ ਦੇ ਟੱਬਰਾਂ ਨੂੰ ਕਿਵੇਂ ਯਰਗਮਾਲ ਬਣਾਇਆ ਹੋਏਗਾ। ਇਹ ਕੰਮ ਐਵੇਂ ਨਹੀਂ। ਹੁਣ ਹਰਦੀਪ ਨਿੱਜਰ ਨੂੰ ਮਾਰਨ ਵਾਲੇ ਚਾਰੋਂ ਹੀ ਸਿੱਖ ਮੁੰਡੇ ਨੇ ਬੈਕਗਰਾਊਂਡ ਦੇ, ਔਰ ਇਹ ਕਿਵੇਂ ਇਹਨਾਂ ਨੂੰ ਯੂਜ਼ ਕਰਦੇ ਨੇ। ਔਰ ਕੈਨੇਡੀਅਨ ਮੀਡੀਆ ਨੇ ਰਿਪੋਰਟ ਕੀਤਾ ਕਿ ਵੀ ਇਹ ਜਿਹੜਾ ਮੇਅਰ ਬ੍ਰੈਂਡਾ ਲੌਕ ਨੇ ਇਸ ਮੋਸ਼ਨ ਨੂੰ ਮੂਵ ਕੀਤਾ, ਔਰ ਉਹਨਾਂ ਨੇ ਫੈਡਰਲ ਗਵਰਨਮੈਂਟ ਨੂੰ ਕਿਹਾ ਕਿ ਭਾਈ ਉਹ ਵੀ ਡਿਕਲੇਅਰ ਕਰੇ ਨੈਸ਼ਨਲ ਸਟੇਟ ਆਫ ਐਮਰਜੈਂਸੀ ਔਨ ਇੰਪਲੀਮੈਂਟਿੰਗ ਇਕੁਅਲੈਂਟ ਐਕਸਟਰਾਡਨਰੀ ਮੇਜਰਸ ਟੂ ਕੰਪੈਟ, ਕਿ ਟਰਾਂਸਨੈਸ਼ਨਲ ਥ੍ਰੈਟ ਹੈ। ਇਹ ਮੇਅਰ ਕਹਿ ਰਿਹਾ ਕਿ ਕਿਉਂਕਿ ਗਾਈਡ ਗਾਰਡ ਸਾਰੀਆਂ ਸਹੂਲਤਾਂ ਪ੍ਰੋਵਾਈਡ ਤਾਂ ਇੰਡੀਅਨ ਗਵਰਨਮੈਂਟ ਕਰ ਰਹੀ ਹੈ। ਉਹਦੇ 'ਚ ਉਹਨਾਂ ਨੇ ਕਿਹਾ ਕਿ ਦਿਸ ਇਜ਼ ਦਾ ਕ੍ਰਾਈਸਿਸ ਦੈਟ ਹੈਜ਼ ਲੈਫਟ ਫੈਮਿਲੀਜ਼ ਟੈਰੀਫਾਈਡ ਐਂਡ ਬਿਜ਼ਨਸਿਸ ਅੰਡਰ ਸੀਜ। ਕਿ ਜਿਹੜੇ ਕਾਰੋਬਾਰਾਂ ਵਾਲੇ ਲੋਕ ਨੇ ਉਹ ਇਵੇਂ ਹੀ ਨੇ ਜਿਵੇਂ ਘੇਰੇ ਹੋਏ ਨੇ ਸਾਰੇ ਪਾਸਿਓਂ, ਘਰਾਂ ਦੇ ਵਿੱਚ ਖੌਫ ਹੈ। ਇਹ ਮੇਅਰ ਕਹਿ ਰਿਹਾ ਦ ਸਿਟੀ ਆਫ ਸਰੀ ਰੈਕਗਨਾਈਜ਼ਜ਼ that we are in a state of emergency due to extortion and extortion related violence which have plagued our city, ਜਿਹੜੀ ਸਾਡੇ ਸ਼ਹਿਰ ਨੂੰ ਬਰਬਾਦ ਕਰ ਰਹੀ ਹੈ। ਔਰ ਇਹ ਸਾਰੇ ਦੇ ਚੱਲਦੇ ਆ ਫਿਰ ਅੱਗੇ ਡੀਟੇਲ ਹੈ ਵੀ ਕਿੰਨਾ ਤੇਜ਼ੀ ਨਾਲ ਇਹ ਜਿਹੜਾ ਐਕਸਟੋਰਸ਼ਨ ਕ੍ਰਾਈਸਿਸ ਹੈ ਸਰੀ includes targeted threats primarily affecting South Asian businesses and families। South Asian ਸਿੱਖਾਂ ਦੇ ਬਿਜ਼ਨਸ ਔਰ ਪਰਿਵਾਰ ਔਰ ਇਹ ਆਰਗੇਨਾਈਜ਼ਡ ਕ੍ਰਾਈਮ ਗਰੁੱਪ ਨੇ। ਔਰ ਇਹ ਸਾਰੇ ਦੇ ਚੱਲਦੇ ਆ ਉਹਨਾਂ ਨੇ ਇਹ ਕਿਹਾ ਕਿ ਵੀ ਇੰਸੀਡੈਂਟਸ ਇਨਕਰੀਜ਼ਡ ਇਨ 2025, ਪਿਛਲੇ ਸਾਲ 'ਚ ਵਧੇ, ਵਿਦ ਦ ਸਰੀ ਪੁਲਿਸ ਸਰਵਿਸ ਇਨਵੈਸਟੀਗੇਟਿੰਗ 44 ਐਕਸਟੋਰਸ਼ਨ ਕੇਸਿਸ ਇਨਕਲੂਡਿੰਗ 27 ਇਨਵੋਲਵਿੰਗ ਸ਼ੂਟਿੰਗਸ ਇਨ ਬਿਜ਼ਨਸਿਸ, ਹੋਮਸ ਐਂਡ ਵਹੀਕਲਸ। ਗੱਡੀਆਂ 'ਚ ਸ਼ੂਟਿੰਗ, ਘਰਾਂ 'ਚ ਸ਼ੂਟਿੰਗ। 44 ਕੇਸ ਜਿਹੜੇ ਨੇ ਐਕਸਟੋਰਸ਼ਨ ਦੇ, 27 ਉਹਦੇ 'ਚ ਸ਼ੂਟਿੰਗ ਦੇ ਨੇ। ਔਰ ਇਸੇ ਤਰ੍ਹਾਂ ਸਿਟੀ ਕੌਂਸਲ ਨੇ $2.5 ਲੱਖ ਦਾ ਰਿਵਾਰਡ ਫੰਡ ਰੱਖਿਆ ਜਿਹੜਾ ਕਿ ਇਹਨਾਂ ਗੈਂਗਸਟਰਸ ਦੀ ਅਰੈਸਟ ਦੇ ਵਿੱਚ ਮਦਦ ਕਰੇ। ਔਰ ਲੇਕਿਨ ਉਹਨਾਂ ਨੇ ਕਿਹਾ ਵੀ 2026 ਚੜ੍ਹਦੇ ਆ ਤਾਂ ਇਹ ਹੋਰ ਵੀ ਸੀਰੀਅਸ ਹੋ ਰਿਹਾ। ਔਰ ਇਸ ਜਨਵਰੀ ਮਹੀਨੇ ਦੇ ਵਿੱਚ ਹੀ 35 ਕੇਸ ਜਿਹੜੇ ਨੇ ਮਿਡ ਜਨਵਰੀ ਤੱਕ ਨੇ ਜਿਹੜੇ ਉਹ ਹੋਏ ਨੇ। ਹੁਣ ਇਹ ਹਾਲਾਤ ਜਦੋਂ ਅਸੀਂ ਕਹਿੰਦੇ ਆ ਵੀ ਅੰਮ੍ਰਿਤਸਰ ਤੋਂ ਗਲੋਬਲੀ ਦੁਨੀਆ ਭਰ 'ਚ ਖਾਲਿਸਤਾਨ ਦੀ ਗੱਲ ਹੈ, ਤੇ ਤੁਸੀਂ ਦੇਖੋ ਵੀ ਪੰਜਾਬ ਤੋਂ ਕੈਨੇਡਾ ਤੱਕ ਐਕਸਟੋਰਸ਼ਨ, ਸ਼ੂਟਿੰਗ, ਲੂਟਿੰਗ, ਔਰ ਈਵਨ ਜਿਹੜੇ ਇਹਨਾਂ ਦੇ ਹੀ ਖੜੇ ਕੀਤੇ ਨੇ ਹੁਣ ਇਹ ਗੋਲਡੀ ਬਰਾਡਸ ਪੇਰੈਂਟਸ ਅਰੈਸਟਡ ਇਨ ਐਕਸਟੋਰਸ਼ਨ ਕੇਸ ਐਮਿਡ ਪੰਜਾਬ ਗੈਂਗਸਟਰ ਕ੍ਰੈਕਡਾਊਨ।
ਵੀ ਜੇ ਕੋਈ ਗੋਲਡੀ ਬਰਾੜ ਹੈ ਜਿਹੜਾ ਉਹਦੇ ਪੇਰੈਂਟਸ ਦਾ ਕੀ ਕਸੂਰ ਹੈ? ਬਿਲਕੁਲ ਤੁਸੀਂ ਖੜੇ ਕੀਤੇ ਗੈਂਗਸਟਰ, ਤੁਸੀਂ ਬਿਲਡ ਕੀਤੇ, ਤੁਸੀਂ ਨਰਚਰ ਕਰ ਰਹੇ ਹੋ, ਤੁਸੀਂ ਗਾਈਡ ਕਰ ਰਹੇ ਹੋ, ਤੁਸੀਂ ਇਹਨਾਂ ਨੂੰ ਪ੍ਰੋਟੈਕਟ ਕਰ ਰਹੇ ਹੋ, ਤੁਸੀਂ ਯੂਜ਼ ਕਰ ਰਹੇ ਹੋ। ਬਿਲਕੁਲ। ਸੋ ਮਤਲਬ ਇਹ ਹੈ ਵੀ ਇੱਕ ਖੌਫ ਚਾਰ ਚਫੇਰੇ ਪੈਦਾ ਕਰਨ ਦੀ ਲਾਈਨ, ਔਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਕਾਲਡ ਇਹਨਾਂ ਦਾ ਆਪਰੇਸ਼ਨ ਪ੍ਰਹਾਰ ਸੰਸਕ੍ਰਿਤ ਜਾਂ ਹਿੰਦੀ ਦੇ ਵਿੱਚ ਹਮਲੇ ਨੂੰ ਕਹਿੰਦੇ ਨੇ, ਅਟੈਕ ਕਰਨਾ, ਔਰ ਇਹ ਵਾਕਈ ਇਹਨਾਂ ਨੇ ਸਿੱਖ ਕੌਮ ਦੇ ਉੱਤੇ ਇਸ ਪ੍ਰਹਾਰ ਨੂੰ ਕੀਤਾ। ਸੋ ਇੱਕ ਪਾਸਾ ਤਾਂ ਪੇਂਡੂ ਸਿੱਖ ਸਰਕਲ ਜਾਂ ਇਹ ਬੱਚਿਆਂ ਨੂੰ ਯੂਜ਼ ਕਰਕੇ ਸਿੱਖਾਂ ਨੂੰ ਮਰਵਾਉਣਾ, ਫਿਰ ਉਹਨਾਂ ਨੂੰ ਹੀ ਚੁੱਕ ਕੇ ਅੰਦਰ ਦੇਣਾ, ਔਰ ਦੂਸਰਾ ਜਿਹੜਾ ਪੋਲੀਟੀਕਲ ਹੈ, ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਵੀ ਇਹਨਾਂ ਨੇ ਪੰਜਾਬ 'ਚ ਸਿਵਲ ਵਾਰ ਦਾ ਵੀ ਮਾਹੌਲ ਬਣਾਇਆ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬ ਦੀ ਲਗਭਗ 35-36% ਪਾਪੂਲੇਸ਼ਨ ਦਲਿਤ ਪਾਪੂਲੇਸ਼ਨ ਹੈ। ਹਰ ਤੀਸਰਾ ਬੰਦਾ ਜਿਹੜਾ ਹੈ ਦਲਿਤ ਭਾਈਚਾਰੇ ਨਾਲ ਹੈ, ਜਿਨ੍ਹਾਂ 'ਚੋਂ ਵੱਡੀ ਗਿਣਤੀ ਖਾਸ ਤੌਰ 'ਤੇ ਮਾਝੇ ਔਰ ਮਾਲਵੇ ਦੇ ਵਿੱਚ ਸਿੱਖੀ ਦੇ ਨਾਲ ਜੁੜੀ ਰਹੀ, ਭਾਵੇਂ ਉਹਨਾਂ ਨੂੰ ਕੋਈ ਮਜ਼੍ਹਬੀ ਸਿੱਖ ਕਹੇ, ਕੋਈ ਰੰਗਰੇਟਾ ਸਿੱਖ ਕੇ। ਦੁਆਬੇ ਦੇ ਵਿੱਚ ਵੀ ਜਿਹੜੀ ਨੇ, ਕਿਉਂਕਿ ਭਗਤ ਰਵਿਦਾਸ ਜੀ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ, ਹੁਣ ਇੱਕ ਪਾਸੇ ਇਹ ਧਾਰਮਿਕ ਫਰੰਟ ਨੂੰ ਇਸਤੇਮਾਲ ਕਰ, ਬੀਜੇਪੀ ਨੇ ਜਦੋਂ ਕੈਲਕੂਲੇਟ ਕੀਤਾ ਹੈ ਜਿਹੜੀ ਸ਼ਹਿਰੀ ਹਿੰਦੂਆਂ ਦੀ ਆਬਾਦੀ ਹੈ ਉਹ ਤਾਂ 14-15% ਤੋਂ ਜ਼ਿਆਦਾ ਨਹੀਂ ਹੈ। ਇਹਨਾਂ ਨੇ ਇੱਕ ਪਾਸੇ ਤਾਂ ਕੈਪਟਨ ਅਮਰਿੰਦਰ ਵਰਗੇ ਔਰ ਉਸ ਕਿਸਮ ਦੇ ਲੋਕ ਜੁਆਇਨ ਕਰਵਾਏ ਤਾਂ ਕਿ ਜਿਹੜੇ ਇਨਫਲੂਐਂਸ਼ੀਅਲ ਸਿੱਖਾਂ ਦੇ ਹਲਕਿਆਂ 'ਚੋਂ ਵੋਟਾਂ ਮਿਲਣ, ਪਰ ਉਹਨਾਂ ਨੇ ਕੈਲਕੂਲੇਟ ਕੀਤਾ ਵੀ ਜਦੋਂ ਤੱਕ ਪੰਜਾਬ ਦਾ ਦਲਿਤ ਵਰਗ ਜਿਹੜਾ ਹੈ ਉਹ ਬੀਜੇਪੀ ਦੇ ਨਾਲ ਨਹੀਂ ਆਉਂਦਾ, ਕਿਉਂਕਿ ਉਹ ਸਿੱਖੀ ਨਾਲ ਵੀ ਜੁੜੇ ਹੋਏ ਨੇ ਔਰ ਉਸੇ ਰਾਹੀਂ ਅਕਾਲੀ ਦਲ ਜਾਂ ਕਾਂਗਰਸ ਦਾ ਵੀ ਵੋਟ ਬੈਂਕ ਨੇ। ਸੋ ਉਹ ਇਵੇਂ ਹੀ ਹੋ ਸਕਦਾ ਵੀ ਤੁਸੀਂ ਉਹਨਾਂ ਤਬਕਿਆਂ ਨੂੰ ਪ੍ਰਮੋਟ ਕਰੋ ਪਹਿਲਾਂ। ਔਰ ਇਹ ਜਿਹੜੀ ਸਾਰੀ ਡਿਬੇਟ ਪਿਛਲੇ ਦਿਨਾਂ ਦੀ ਚੱਲ ਰਹੀ ਹੈ, ਮੈਨੂੰ ਕਦੇ ਭੁਲੇਖਾ ਜਿਹੜੀ ਪਹਿਲਾਂ ਇਹ ਡਿਬੇਟ ਚੱਲੀ ਕਿ ਜੀ ਚਮਕੌਰ ਦੀ ਗੜੀ ਦੇ ਵਿੱਚ ਜਿਹੜੀ ਜਗ੍ਹਾ ਔਰ ਕਲਗੀ ਹੈ ਉਹ 10ਵੇਂ ਪਾਤਸ਼ਾਹ ਨੇ ਭਾਈ ਸੰਗਤ ਸਿੰਘ ਨੂੰ ਦਿੱਤੀ ਕਿ ਭਾਈ ਜੀਵਨ ਸਿੰਘ ਨੂੰ ਦਿੱਤੀ, ਇਹ ਡਿਬੇਟ। ਫਿਰ ਇੱਕ ਗਰੁੱਪ ਸੋਸ਼ਲ ਮੀਡੀਆ ਤੁਸੀਂ ਉਹਨਾਂ ਦੀਆਂ ਲਿਖਤਾਂ ਪੜ੍ਹ ਵੀ ਨਹੀਂ ਸਕਦੇ ਜੋ ਗੁਰੂ ਸਾਹਿਬ ਬਾਰੇ ਜਾਂ ਸਿੱਖਾਂ ਬਾਰੇ ਲਿਖਦੇ ਨੇ ਕਿ ਜੀ ਅਸੀਂ ਫਲਾਣੇ ਬਨਾਰਸ ਦਾ ਜਿਹੜਾ ਫਲਾਣਾ ਮੰਦਰ ਤੇ ਫਲਾਣਾ ਇਹ ਆ, ਉਹਦੇ ਤੋਂ ਅਸੀਂ ਰਵਿਦਾਸ ਮੰਦਰ ਤੋਂ ਐਲਾਨ ਕਰਦੇ ਹਾਂ ਕਿ ਅਸੀਂ ਉਹਦੇ ਖਿਲਾਫ ਪਰਚਾ ਦਰਜ ਕਰਾਵਾਂਗੇ। ਜਿਹੜਾ ਭਗਤ ਰਵਿਦਾਸ ਲਫ਼ਜ਼ ਕਹਿੰਦਾ ਉਹ ਸਤਿਗੁਰੂ ਰਾਮਦਾਸ ਕਹੋ, ਸਤਿਗੁਰੂ ਰਵਿਦਾਸ ਕਹੋ। ਔਰ ਇਕੱਲੀ ਗੱਲ ਇਹ ਨਹੀਂ ਹੈ ਕਿ ਵੀ ਇਸ ਲੈਵਲ 'ਤੇ ਆ ਢੱਡਰੀਆਂ ਵਾਲਾ ਹਰ ਥਾਂ 'ਤੇ ਜਿਹੜਾ ਉਹ ਕੁਛ ਨਾ, ਉਹਦਾ ਮੈਂ ਸੁਣ ਰਿਹਾ ਸੀ 4-5 ਦਿਨ ਪਹਿਲਾਂ ਇੱਕ, ਉਹ ਕਹਿੰਦਾ ਜੀ ਜੇ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ, ਰਵਿਦਾਸ ਜੀ ਦੀ ਵੀ ਬਾਣੀ ਸਾਡੇ ਲਈ ਗੁਰੂ ਹੈ, ਅਸੀਂ ਕਿਉਂ ਨਹੀਂ ਕਹਿ ਸਕਦੇ ਸਤਿਗੁਰੂ ਰਵਿਦਾਸ? ਸਤਿਗੁਰੂ ਰਵਿਦਾਸ ਕਹਿ ਲਓ ਜੇ ਉਹਦੇ ਨਾਲ ਦੂਜੇ ਖੁਸ਼ ਹੋ ਜਾਂਦੇ ਨੇ। ਸੋ ਮਤਲਬ ਤੁਸੀਂ ਇਹ ਦੇਖੋਗੇ ਕਿ ਵੀ ਐਸੇ ਬੰਦੇ ਫਿੱਟ ਕੀਤੇ ਹੋਏ ਨੇ ਜਿਹੜੇ ਉਸ ਕਿਸਮ ਦੀਆਂ ਡਿਬੇਟਸ ਨੂੰ ਖੜਾ ਕਰਦੇ ਨੇ। ਔਰ ਦੁਆਬੇ ਦੇ ਵਿੱਚ ਜਿੱਥੇ ਸਭ ਤੋਂ ਜ਼ਿਆਦਾ ਪਾਪੂਲੇਸ਼ਨ ਹੈ ਦਲਿਤ ਭਾਈਚਾਰੇ ਦੀ, ਉਹਦੇ 'ਚ ਰਾਪੁਰ ਬੱਲਾਂ ਦਾ ਇੱਕ ਡੇਰਾ ਐਸਾ ਹੈ ਜਿਹਦੇ ਇੱਕ ਸਾਧ ਨੂੰ ਜਿਹੜਾ ਜਿਨ੍ਹਾਂ ਰਾਹੀਂ ਇਹਨਾਂ ਨੇ ਗੁਰੂ ਗ੍ਰੰਥ, ਉਹਨਾਂ ਨੂੰ ਹੁਣ ਇਹ ਲੱਗਦਾ ਵੀ ਜਦੋਂ ਤੱਕ ਦਲਿਤ ਸਿੱਖ ਜਾਂ ਦੂਸਰੇ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕਾਉਂਦੇ ਨੇ, ਕਿਉਂਕਿ ਭਗਤ ਰਵਿਦਾਸ ਜੀ ਦੀ ਬਾਣੀ ਹੈ, ਅਖੰਡ ਪਾਠ ਵੀ ਕਰਦੇ ਨੇ, ਦਿਨ ਵੀ ਮਨਾਉਂਦੇ ਨੇ, ਉਹਨਾਂ ਜਦੋਂ ਨਗਰ ਕੀਰਤਨ ਵੀ, ਉਹਨਾਂ ਨੇ ਪਹਿਲਾ ਕੰਮ ਤੇ ਕੀਤਾ ਵੀ ਇਹਦੇ ਬਰਾਬਰ ਇੱਕ ਹੋਰ ਗ੍ਰੰਥ ਖੜਾ ਅੰਮ੍ਰਿਤ ਬਾਣੀ ਦੇ ਨਾਂ ਥੱਲੇ, ਔਰ ਉਹਦੇ 'ਚ ਜਾਲੀ ਜਿਹੀ ਹੋਰ ਵੀ, ਕਿਉਂਕਿ 40 ਸ਼ਬਦ ਭਗਤ ਰਵਿਦਾਸ ਜੀ ਦੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ, ਜਿਵੇਂ ਕਬੀਰ ਸਾਹਿਬ ਦੀ ਬਾਣੀ ਆ। ਹਾਲਾਂ ਬਹੁਤ ਸਾਰੇ ਕਬੀਰ ਸਾਹਿਬ ਦੇ ਦੂਸਰੇ ਕਬੀਰ ਬੀਚਕ ਗ੍ਰੰਥ ਦੇ ਵਿੱਚ ਉਹ ਕਿੰਨੀ ਕੁ ਪ੍ਰਮਾਣਿਕ ਹੈ, ਦੂਜਾ ਹੈ, ਇਹ ਹੁਣ ਉਹੀ ਦੱਸ ਸਕਦੇ ਨੇ। ਸਾਡੇ ਲਈ ਉਹੀ ਪ੍ਰਮਾਣਿਕ ਬਾਣੀ ਹੈ ਜਿਹੜੀ ਗੁਰੂ ਗ੍ਰੰਥ ਸਾਹਿਬ 'ਚ 40 ਸ਼ਬਦ ਨੇ ਉਹਨਾਂ ਦੇ। ਹੁਣ ਉਹਨਾਂ ਨੇ ਹੋਰ ਬਹੁਤ ਸਾਰੇ ਕਵੀਆਂ ਤੋਂ ਰਖਵਾ ਕੇ ਤਾਂ ਇੱਕ ਗ੍ਰੰਥ ਬਣਾ ਲਿਆ ਅੰਮ੍ਰਿਤ ਬਾਣੀ, ਔਰ ਇਹ ਕਿਹਾ ਜੀ ਅਸੀਂ ਆਪਣੇ ਜਿਹੜੀਆਂ ਸਾਡੇ ਗੁਰਦੁਆਰੇ ਨੇ ਰਵਿਦਾਸੀਆਂ ਦੇ, ਅਸੀਂ ਗੁਰੂ ਗ੍ਰੰਥ ਸਾਹਿਬ ਚੁੱਕ ਦੇਣਾ। ਹਾਲਾਂ ਬਹੁਤ ਥੋੜੀ ਗਿਣਤੀ ਦੇ ਵਿੱਚ ਇਵੇਂ ਸੰਭਵ ਹੋਇਆ, ਲੇਕਿਨ ਹੋਇਆ ਤਾਂ ਹੈ ਜੀ। ਔਰ ਇਹ ਬਾਹਰ ਵੀ ਉਹਨਾਂ ਨੇ ਇਸ ਕਿਸਮ ਦੀ ਮੂਵਮੈਂਟ ਚਲਾਉਣ ਦੀ ਕੋਸ਼ਿਸ਼ ਕੀਤੀ। ਹਾਲਾਂ ਕਿਉਂਕਿ ਬਹੁਤ ਸੁਲਝੇ ਹੋਏ ਸਾਡੇ ਦਲਿਤ ਵੀਰ ਨੇ, ਜਿਵੇਂ ਹੁਸਨ ਲੜੋਆ ਆਪਣੇ ਅਜੀਤ ਦੇ ਮੇਨ ਰਿਪੋਰਟਰ ਰਹੇ ਨੇ, ਹੁਣ ਨੇ, ਉਹਨਾਂ ਨੇ ਕਿਹਾ ਵੀ ਸਾਡਾ ਤਾਂ ਸਾਰਾ ਇਤਿਹਾਸ ਹੀ, ਅਸੀਂ ਤਾਂ ਸਿੱਖੀ ਨੂੰ ਦਾ ਜਿਹੜਾ ਉਹ ਮੂਲ ਹੈ, ਅਸੀਂ ਆਪਣਾ ਇਤਿਹਾਸ ਵਿਰਸਾ ਛੱਡ ਕੇ ਕਿਉਂ ਜਾਈਏ ਨਹੀਂ। ਔਰ ਇਹ ਬਿਲਕੁਲ ਠੀਕ ਲਾਈਨ ਹੈ ਕਿ ਵੀ ਇਹ ਇੱਕ ਚਾਲ ਹੈ। ਪਰ ਹੁਣ ਤੁਸੀਂ ਬੀਜੇਪੀ ਦੀ ਗੰਦੀ ਗੇਮ ਦੇਖੋ, ਜਦੋਂ ਅਸੀਂ ਕਹਿੰਦੇ ਹਾਂ ਵੀ ਹਥਿਆਰ,
ਹੁਣ ਰਾਪੁਰ ਬੱਲਾਂ ਦੇ ਜਿਹੜੇ ਪ੍ਰਮੁੱਖ ਨੇ ਉਹਨਾਂ ਨੂੰ ਜਿਹੜਾ ਡੇਰਾ ਬੱਲਾਂ ਦੇ ਸੰਤ ਨਿਰੰਜਨ ਦਾਸ, ਉਹਨਾਂ ਨੂੰ ਪਦਮ ਸ਼੍ਰੀ 26 ਜਨਵਰੀ ਵਾਲੇ ਦਿਨ ਕੱਲ ਪਦਮ ਸ਼੍ਰੀ ਫॉर ਡੇਰਾ ਸੱਚਾ ਸੌਦਾ ਬੱਲਾਂ ਸੰਤ ਨਿਰੰਜਨ ਦਾਸ ਫॉर ਸਪਿਰਿਚੁਅਲ ਸੋਸ਼ਲ ਸਰਵਿਸ। ਚਲੋ ਸਮਝ ਆ ਗਿਆ, ਕੋਈ ਨਹੀਂ, ਜਿੱਥੇ ਉਹਨਾਂ ਨੇ ਹੋਰਨਾਂ ਨੂੰ ਦਿੱਤਾ ਉਹਨਾਂ ਨੂੰ ਵੀ ਦਿੱਤਾ ਹੈ ਸੋਸ਼ਲ ਸਰਵਿਸ ਲਈ। ਹੁਣ ਤੁਸੀਂ ਨਾਲ ਦੀ ਨਾਲ ਖਬਰ ਦੇਖਦੇ ਹੋ, ਪ੍ਰਾਈਮ ਮਿਨਿਸਟਰ ਮੋਦੀ ਟੂ ਵਿਜ਼ਿਟ ਡੇਰਾ ਬੱਲਾਂ ਔਨ February 1st। ਹੁਣ ਇਹ ਬੜਾ ਸਿੰਪਲ ਹੈ ਕਿ ਭਾਈ ਦਿੱਤਾ ਹੀ ਇਸ ਲਈ ਗਿਆ ਕਿ ਉਹਨਾਂ ਨੇ ਬੀਜੇਪੀ ਨੇ ਆਪਣਾ ਸਿਆਸੀ ਫਾਇਦਾ ਲੈਣਾ ਹੈ। 26 ਜਨਵਰੀ ਨੂੰ ਅਜੇ ਅਨਾਉਂਸ ਹੋਇਆ ਤੇ ਜਿਹੜਾ 4 ਦਿਨ ਬਾਅਦ 1 ਫਰਵਰੀ ਨੂੰ ਜਿਹੜਾ ਮੋਦੀ ਰਾਪੁਰ ਬੱਲਾਂ ਡੇਰੇ 'ਚ ਹੋਏਗਾ। ਹੁਣ ਇਹ ਕੀ ਹੈ ਸਾਰਾ? ਕਿਉਂਕਿ ਇਹ ਜਿਹੜੀ ਫਿਰ ਨਫ਼ਰਤ ਫੈਲਾਈ ਜਾ ਰਹੀ ਹੈ ਕਿ ਜੀ ਸਾਡਾ ਹੱਕ ਖੋਹ ਹੈ, ਸਾਨੂੰ ਫਲਾਣਾ ਕਰਤਾ, ਇਹ ਅਸੀਂ ਹਾਲਾਂਕਿ ਜਿਹੜੀ ਮੇਰੀ ਆਪਣੀ ਟੇਕ ਇਸ ਦੇ ਉੱਤੇ ਹੈ, ਮੈਂ ਕਦੇ ਇਸ ਕਿਸਮ ਦਾ ਟੌਪਿਕ ਤੋਂ ਗਰੇਜ਼ ਵੀ ਕਰਦਾ ਕਿਉਂਕਿ ਮੇਰਾ ਤਾਂ ਆਪਣਾ ਮੰਨਣਾ ਹੈ ਕਿ ਸਿੱਖਸ ਆਫ ਦਾ ਦਲਿਤਸ ਬਾਈ ਦਾ ਦਲਿਤ ਫॉर ਦਾ ਦਲਿਤ। ਸਿੱਖੀ ਤਾਂ ਨੀਚੋਂ ਊਚ ਕਰੇ ਮੇਰਾ ਗੋਬਿੰਦ, ਇਹ ਤਾਂ ਸਾਰਾ ਜਿਨ ਕੀ ਜ਼ਾਤ ਵਰਣ ਕੁਲ ਮਾਹੇ ਸਰਦਾਰੀ ਨਾ ਭਈ ਕਦਾਹੇ ਤਿਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਇਹ ਤਾਂ ਉਹਨਾਂ ਨੂੰ ਪਾਵਰ ਗੁਰੂ ਨੇ ਦਿੱਤੀ ਹੈ ਜਿਨ੍ਹਾਂ ਦੇ ਕੋਲ ਕਦੇ ਕੁਛ ਨਹੀਂ ਸੀ। ਰੰਗਰੇਟੇ ਗੁਰੂ ਕੇ ਬੇਟੇ, ਇਸ ਤੋਂ ਵੱਡਾ ਤਾਂ ਹੋਰ ਕੀ ਹੁੰਦਾ ਹੈ। ਲੇਕਿਨ ਇਸ ਵੇਲੇ ਸਿਆਸੀ ਇਸ ਕਿਸਮ ਦੀ ਗੰਦਗੀ ਦਾ ਸ਼ਿਕਾਰ ਜਿਹੜਾ ਇਹ ਬਣਾ ਰਹੇ ਨੇ ਪੰਜਾਬ ਨੂੰ, ਕਿਉਂਕਿ ਇਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਪੰਜਾਬ ਦੇ ਰੂਰਲ ਸਾਈਡ ਦੇ ਵਿੱਚ, ਪੇਂਡੂ ਸਮਾਜ ਦੇ ਵਿੱਚ ਜੇ ਦਲਿਤ ਵਰਗ ਨੂੰ ਤੁਸੀਂ ਹੌਸਟਾਈਲ ਕਰ ਦਿਓ ਤੇ ਇਹਨਾਂ ਦੀ ਵੋਟ ਪੋਲਿਟਿਕਸ ਵੀ ਕਾਮਯਾਬ ਹੁੰਦੀ ਹੈ, ਪੱਕੇ ਤੌਰ ਤੇ ਨਫ਼ਰਤ ਦੇ ਬੀਜ ਵੀ ਬੀਜੇ ਜਾਂਦੇ ਨੇ। ਸੋ ਇਹਨਾਂ ਤੋਂ ਹੁਣ ਕਿੰਨਾ ਕੁ ਜਿਹੜਾ ਹੈ ਉਹ ਤੁਸੀਂ ਬਚ ਸਕੋਗੇ ਇਹਨਾਂ ਹਥਿਆਰਾਂ ਤੋਂ। ਪਰ ਇਹ ਦੋਵੇਂ ਹੀ ਹਥਿਆਰ ਸਾਈਮਲਟੇਨੀਅਸਲੀ ਸਿੱਖ ਨੌਜਵਾਨਾਂ ਦੀ ਫੜੋਫੜੀ, ਗੈਂਗਸਟਰ ਕਹਿ ਕੇ ਜੇਲ੍ਹਾਂ ਭਰਨੀਆਂ, ਮੁਕਾਬਲੇ ਬਣਾਉਣੇ, ਔਰ ਇਹ ਸੋਸ਼ਲ ਡਿਵਾਈਡ ਜਿਹੜਾ ਹੈ ਇਹ ਬੜਾ ਖਤਰਨਾਕ ਲੈਵਲ ਦੇ ਉੱਤੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਮਾਲ ਜੀ, ਇੰਦਰ ਜੀਤ ਸਿੰਘ ਸੰਧੂ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮੋਰਸ਼ੀ ਮੀਰ ਜੀ ਵੀ, ਔਰ ਫਿਰ ਇਸੇ ਤਰ੍ਹਾਂ ਮੁਹੰਮਦ ਯਾਕੂਬ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ ਤੇ ਨੀਲਮ ਸਾਹਿਬਾ ਜੀ ਕਹਿੰਦੇ ਬੋਲੇ ਸੋਨਿਆ ਸਤਿ ਸ੍ਰੀ ਅਕਾਲ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਖਾਲਸਾ ਫੋਰ ਖਾਲਿਸਤਾਨ। ਔਰ ਸੁਖਜੀਵਨ ਬੱਚੂ ਜੀ ਥੈਂਕਸ ਕਹਿੰਦੇ ਨੇ, ਔਰ ਟੋਨੀ ਢੀਂਡਸਾ ਜੀ ਵੀ, ਫਿਰ ਮੁਹੰਮਦ याकूब जी साड़ी तारीफ कर रहे हैं, कहते बड़े अच्छे लग रहे हो आप। और फिर कहते आपका वीकेंड कैसे रहा? जैसा आपका था वैसा हमारा था। सब घर के अंदर थे, खाना खा रहे थे, पकौड़े खा रहे थे, समोसे खा रहे थे। और मुहम्मद याकूब जी फिर कहते हैं कि हक सच बोलने का बहुत बहुत शुक्रिया डॉक्टर साहब। और फिर इसी तरह डॉक्टर परमजीत सिंह समरा जी भी सानू फतेह बुलाते हैं, और खालसा जिंदाबाद कहते हैं। बलवीर सिंह जी भी, और इसी तरह गुरप्रीत सिंह जी भी, पंजाब विच सिख कौम खतरे विच नहीं, अंधेरे विच है। सिख कौम इन्हां ब्राह्मणां नूं नहीं समझ पाई, सो खालसा जिंदाबाद। और नासर चौधरी जी भी करारदाद कहते हैं खालसा जनवरी कहते हैं 26/1984। और फिर इस तरह साढ़े कोल 86 कहते हैं। और इस तरह मुहम्मद याकूब जी कहते हैं डॉक्टर साहब ईरान और यूएई की कोई ताज़ा खबर है बता दें, सुना है कि यूएई भी वक्त ईरान पर हमला किसी वक्त भी हमला कर सकता है। हाँ, अमरीका ने अपने सारे बेड़े बूड़े नेड़े रखे हुए ने, हुण कोई ना कोई बहाना बनाएंगे। और इजराइल और यूएई तो कट्ठे ने, लेकिन देखो किवें हुंदा है, हो सकता है एक खौफ भी होए। वैसे प्रेजिडेंट ट्रंप ने कहा भी ईरान गलबात लई तैयार है, मैं समझदा भी हो सकता है कोई ना कोई गलबात दे बहाने, क्योंकि ईरान दे विच प्रोटेस्ट खत्म हो गए। जे प्रोटेस्ट जारी रहिंदे फिर हमला सर्टन सी। हुण एक दबाव भी हो सकता है, तो इजराइल ते डिपेंड करेगा कि भी वो किन्नी गो हैड दिंदा है। अमरीत सानी जी भी और जगदीप सिंह जी भी, नासर चौधरी जी पंजाब दा फखर कहते ने, संत जरनैल सिंह खालसा जी पंजाब वाले, जालिम के मौत संत पिंडरांवाला। और बिल्ला मोहन जी भी और नासर चौधरी फिर कहते राबर और राहनामा संत पिंडरांवाला, गाजी और शहीद खालसा संत पिंडरांवाला। हाँ जी। और घुसके जी भी और गविंदर मान जी भी, और इसी तरह नासर चौधरी कहते मोदी का
जो जार है पंथ का वो गद्दार है। बिल्कुल और गुरप्रकाश सिंह जी भी, फिर इस तरह टीजे वाइब्स जी भी, और फिर इसी तरह साडे कोल इंद्रजीत कौर जी भी, और फिर नासर चौधरी कहते हैं कि मोदी का, फिर उन्होंने रिपीट किया। और बलविंदर सिंह जी भी कहते पंजाब दे हर एक मसले का हल आज़ादी है। और सत श्री अकाल कहते हैं टोचा सिंह जी भी, और राजनप्रीत सिंह जी भी, बलजीत वराज जी भी, और इसी तरह गुरमीत सिंह जी कहते रेडियो चढ़ती कला नो लाइव। और फतेह भी बुलाते ने, और आतिफ जी भी खालसा जिंदाबाद कहते हैं, और कुलदीप कौर जी भी, और किरपाल एस जी भी कहते हैं कि अकाल दी ओट लैके सरबत दा भला मंगन ते वंडन वाला ही असल अर्थां विच सरबत दा राजा कहाउंदा है और दावेदार हुंदा है भाई, ते अजिहे पातशाही दावे राजे नूं ही खालसा कहंदे हन भाई। सो तख्त बहे तख्ते की के लायक। हाँ जी, बिल्कुल ठीक फरमाया। और फिर इसी तरह साडे कोल शिंदा जावेद जी कहंदे ने कि एक्सलेंट प्रोग्राम, आई एम परमानेंट व्यूअर, even feel missing in your off days, love your program। बहुत शुक्रिया ਤੁਹਾਡੇ ਇਸ ਕਿਸਮ ਦੇ ਲਫ਼ਜ਼ ਸਾਨੂੰ ਬਹੁਤ ਹੌਸਲਾ ਦਿੰਦੇ ਨੇ। और हुसैन अली जी भी खालिस्तान का रास्ता कहते मुश्किल है थोड़ा, हिम्मत कहते नहीं हारना चाहिए। सो सब का बहुत बहुत शुक्रिया। बिल्कुल हाँ जी, सब का बहुत बहुत शुक्रिया सुना अपने व्यूज़ को लेने इजाजत। व्यूअर्स साडे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@tv84.tv ते असीं अपना प्रोग्राम लैके फिर दोबारा तुहाडे रूबरू होवांगे। तद तक ले मैनूं ते प्रार्थना गया दो, देखते रहो TV84। बुला दिओ फतेह। वाहिगुरू जी का खालसा, वाहिगुरू जी की फतेह। रब रख।